ਸਾਡੇ ਪੰਜਾਬੀ ਅਖਾਣ ਸਾਡੀ ਮਾਂ ਬੋਲੀ ਦਾ ਮਾਣ ਤੇ ਤਰਾਨ ਤੇ ਸਾਡੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬ ਵਾਸੀਆਂ ਦੀ ਸੂਝ ਤੇ ਸਿਆਣਪ ਦੀਆਂ ਕੁੰਜੀਆਂ ਨੇ। ਐਸੀ ਲਾਵਾਂ ਗਿੱਟੇ ਸਾਰੀ ਰਾਤ ਪਈ ਪਿੱਟੇ। ਇਹਨੂੰ ਐਸੀ ਗੱਲ ਕਰਾਂ ਵੀ ਜਿਵੇਂ ਆਨੇ ਨੇ ਇਹਨੂੰ ਸੱਤੀ ਕੱਪੜੀ ਅੱਗ ਲੱਗ ਜਾਵੇ। ਵਾਹ। 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਜਦੋਂ ਫਿਰ ਵਡੇਰੀ ਉਮਰ ਹੋਈ, ਜਦੋਂ ਉੱਠਣੋਂ ਬਹਿਣੋਂ ਰਹੀ ਤੇ ਨਾਮ ਜਪਣ ਪਈ, ਉਹਨਾਂ ਦੀਆਂ ਨਮਾਜ਼ਾਂ ਦੀ ਆ, ਉਹਨਾਂ ਦੇ ਹੱਜ ਦੀ ਆ, ਉਹਨਾਂ ਦੇ ਹਰੀਦਵਾਰ ਯਾਤਰਾ ਦੀ, ਰੱਬ ਨੂੰ ਜਾਂ ਪਰਮੇਸ਼ਵਰ ਨੂੰ ਜਾਂ ਮਤਲਬ ਇਹ ਕਿ ਉਹਨੂੰ ਕੋਈ ਲੋੜ ਨਹੀਂ। ਹਾਂ, ਵੱਡੀ ਬੇਬੇ ਨੂੰ ਸੱਦੋ ਜੀ, ਮਿੱਠੇ ਚੌਲਾਂ ਦੇ ਉੱਤੇ ਆ ਕੇ ਖੰਡ ਪਾਏ। ਪਿਓ ਦੇ ਪੁੱਤਰ ਦੀ ਜੁੱਤੀ ਦਾ ਜਦੋਂ ਨੰਬਰ ਸਾਵਾਂ ਹੋ ਜਾਏ ਨਾ ਤੇ ਪਿਓ ਨੂੰ ਚਾਹੀਦਾ ਪੁੱਤਰ ਨਾਲ ਸਮਝਦਾਰੀ ਨਾਲ ਗੱਲ ਕਰੇ। ਅੱਗਾ ਦੌੜ ਤੇ ਪਿੱਛਾ ਚੌੜ। ਅੱਲਾ ਦੇਵੇ ਜਿਹੜਾ ਦੇ ਕੇ ਨਾ ਜਿਤਾਵੇ। ਤੂੰ 12 ਦਫਾ ਲੁੱਟਿਆ ਤੇ ਉਹਨਾਂ ਦੇ ਘਰ ਦੀਵਾ ਅੱਜ ਵੀ ਬਲਦਾ ਹੈ ਤੇ ਸਾਡੇ ਘਰ ਅੱਜ ਵੀ ਨਹੀਂ ਬਲਦਾ। ਅੱਜ ਤੋਬਾ ਕਰ ਲੈ ਤੇ ਤੋਬਾ ਨਸੂਏ ਵਾਲੀ ਕਰ ਲੈ ਤੇ ਚੱਲ ਪਿੱਛਾ ਚੱਲੀਏ ਤੇ ਮਿਹਨਤ ਮਜ਼ਦੂਰੀ ਕਰਕੇ ਟੁੱਕਰ ਖਾਣ ਤੇ ਕਮਾਉਣ ਦੀ ਜਾਤ ਸਿੱਖੀਏ। ਮੰਦੇ ਥਾਂ ਲਾਵਾਂ ਜੇ ਮੈਂ ਤੇਰਾ ਦਿੱਤਾ, ਮੰਦੇ ਲਾਏ ਨੂੰ ਵੇਖ ਕੇ ਫੇਰ ਦੇਣਾ। ਵਾਹ। ਨਹੀਂ ਅੰਤ ਮੌਲਾ ਤੇਰੀਆਂ ਦੇਣੀਆਂ ਦਾ, ਜੇ ਮੈਂ ਭਾ ਮੰਗਣਾ ਤੇ ਤੂੰ ਸ਼ੇਰ ਦੇਣਾ। ਜਿੱਥੋਂ ਸਾਹਿਬ ਨੇ ਮੋੜਿਆ ਹੁੰਦਾ ਉਸ ਥਾਂ ਤੇ ਵੀ ਅਸੀਂ ਅੱਲਾ ਪਾਕ ਦਾ ਦਿੱਤਾ ਪਏ ਲਾਨੇ ਆ, ਉਜਾੜਨੇ ਆ, ਉਡਾਨੇ ਆ। ਅੱਲਾ ਪਾਕ ਫੇਰ ਦਿੰਦਾ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਤੁਹਾਡੀ ਪਸੰਦ ਤੇ ਤੁਹਾਡੀ ਮੰਗ ਤੇ ਪੰਜਾਬੀ ਅਖਾਣਾਂ ਦੇ ਤਰਾਜਮ ਤੇ ਮਤਾਲਬ ਤੇ ਉਹਨਾਂ ਦਾ ਪਿਛੋਕੜ, ਉਹਨਾਂ ਨਾਲ ਜੁੜੇ ਵਾਕਿਆਤ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਦਾ ਇੱਕ ਬੜਾ ਹੀ ਖੂਬਸੂਰਤ ਸਿਲਸਿਲਾ ਜਾਰੀਓ ਸਾਰੀ ਹੈ। ਪਿਆਰਿਓ, ਸਾਡੇ ਪੰਜਾਬੀ ਅਖਾਣ ਸਾਡੀ ਮਾਂ ਬੋਲੀ ਦਾ ਮਾਣ ਤੇ ਤਰਾਨ ਤੇ ਸਾਡੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬ ਵਾਸੀਆਂ ਦੀ ਸੂਝ ਤੇ ਸਿਆਣਪ ਦੀਆਂ ਕੁੰਜੀਆਂ ਨੇ। ਸਾਡੇ ਵਿਦਵਾਨ ਆਖਦੇ ਨੇ ਪੰਜਾਬੀ ਅਦਬ ਦੇ ਕਿ ਅਖਾਣ ਸਭ ਨਾਲੋਂ ਸੋਹਣਾ ਤੇ ਸੁਚੱਜਾ ਉਹ ਹੁੰਦਾ ਜਿਹੜਾ ਮੁਖਤਸਰ ਤਰੀਨ ਹੋਵੇ, ਜਿਹੜਾ ਕਿਤੇ ਬੋਲਿਆ ਜਾਏ ਤੇ ਸੁਣਨ ਵਾਲਿਆਂ ਦੇ ਦਿਲ ਤੇ ਦਿਮਾਗ ਦਾ ਬੂਹਾ ਖੜਕਾ ਦੇਵੇ, ਠਾ ਕਰਕੇ ਦਿਲ ਤੇ ਲੱਗੇ। ਪਿਆਰਿਓ, ਉਹਦੇ ਵਿੱਚ ਮਕਬੂਲੇ ਆਮ ਹੋਣ ਦੀ ਸਿਫਤ ਪਾਈ ਜਾਏ, ਮੂੰਹੋਂ ਨਿਕਲੇ ਤੇ ਲੋਕਾਂ ਦੇ ਦਿਲਾਂ ਵਿੱਚ ਵਸ ਜਾਏ। ਤੇ ਸਭ ਤੋਂ ਸੋਹਣੀ ਤੇ ਸਭ ਤੋਂ ਵੱਡੀ ਉਹਦੇ 'ਚ ਲੋੜ ਤੇ ਉਹਦੇ 'ਚ ਸਿਫਤ ਇਹ ਹੋਵੇ ਭਈ ਉਹਦੇ ਤੋਂ ਲੁਕਾਈ ਮੱਤ ਹਾਸਲ ਕਰੇ, ਸਿਆਣਪ ਉਹਦੇ ਵਿੱਚ ਛੁਪੀ ਹੋਵੇ। ਅੱਜ ਫੇਰ ਤੁਸੀਂ ਬਹੁਤ ਸਾਰੇ ਅਖਾਣ ਭਿਜਵਾਏ। ਪਹਿਲੇ ਅਸੀਂ ਆਪਣੇ ਉਹ ਮਿੱਤਰ, ਉਹ ਦਰਸ਼ਕ ਜਿਹੜੇ ਬੈਰੂਨ ਮਮਾਲਕ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਅਖਾਣ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨੇ ਆ। ਆਓ ਚੱਲੀਏ ਬਾਬਾ ਜੀ ਵੱਲੇ, ਜਿਹੜੇ ਅਖਾਣਾਂ ਦੇ ਬੜੇ ਸੋਹਣੇ ਤਰਾਜਮ ਕਰਦੇ ਨੇ ਤੇ ਉਹਨਾਂ ਦੇ ਮਤਲਬ ਦੱਸਦੇ ਨੇ ਤੇ ਉਹਨਾਂ ਦੇ ਤਰਜਮੇ ਤੇ ਉਹਨਾਂ ਦੀ ਵੰਡ ਕਰਦੇ ਨੇ ਤੇ ਤੁਹਾਨੂੰ ਤੇ ਸਾਨੂੰ ਪੰਜਾਬੀ ਸਿੱਖਣ ਦਾ ਮੌਕਾ ਮਿਲਦਾ ਹੈ। ਅੱਛਾ ਹਜ਼ੂਰ, ਸਾਡੀ ਸਭ ਤੋਂ ਪਹਿਲਾ ਜਿਹੜਾ ਅਸੀਂ ਅਖਾਣ ਤੁਹਾਡੀ ਸੇਵਾ 'ਚ ਪੇਸ਼ ਕਰਨ ਲੱਗੇ ਹਾਂ, ਉਹ ਸਾਡੀ ਦਰਸ਼ਕ ਨੇ ਇੰਡੀਆ ਤੋਂ ਜੀ, ਰਮਨਜੀਤ ਕੌਰ ਉਹਨਾਂ ਦਾ ਨਾਮ ਹੈ। ਵਾਹ ਵਾਹ ਵਾਹ। ਉਹਨਾਂ ਬੜਾ ਮੁਤਰਨਮ ਜਿਹਾ ਬੜਾ ਖੂਬਸੂਰਤ ਅਖਾਣ ਭਿਜਵਾਇਆ। ਉਹ ਆਖਦੀਆਂ ਨੇ ਵੀ ਇਹਦਾ ਕੀ ਤਰਜਮਾ ਹੈ
ਭਈ ਐਸੀ ਲਾਵਾਂ ਗਿੱਟੇ ਸਾਰੀ ਰਾਤ ਭਈ ਪਿੱਟੇ। ਹਾਂਜੀ, ਇਹ ਜਿਹੜਾ ਨਾ ਜੀ ਦੱਸਿਆ ਗਿਆ ਇਹਦੇ ਦੇ ਵਿੱਚ ਕਿ ਜਿਸ ਤਰ੍ਹਾਂ ਜਿਹੜਾ ਗਿੱਟਾ ਹੁੰਦਾ ਨਾ ਪੈਰ ਦਾ, ਉਹਦੇ ਉੱਤੇ ਮਾੜੀ ਜੀ ਵੀ ਸੱਟ ਵੱਜ ਜਾਏ ਨਾ ਜੀ ਤੇ ਉਹ ਬਹੁਤ ਜ਼ਿਆਦਾ ਪੀੜ ਕਰਦੀ ਰਹਿੰਦੀ ਹੈ। ਇਸ ਤਰ੍ਹਾਂ ਹੀ ਹਾਈ ਮਾਈ ਸੁੱਖ ਨਹੀਂ ਆਉਂਦਾ, ਸੁੱਤਿਆਂ ਨੀਂਦਰ ਨਹੀਂ ਆਉਂਦੀ। ਹਾਂਜੀ ਹਾਂਜੀ, ਤੇ ਉਹ ਇਹ ਗੱਲ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਇੱਕ ਦੂਜੇ ਨੂੰ ਤਾਨੇ ਮਾਰਦੇ ਨੇ, ਇੱਕ ਦੂਜੇ ਨੂੰ ਚੋਭਾਂ ਲਾਉਂਦੇ ਨੇ, ਅਗਲੇ ਦਾ ਦਿਲ ਦਿਖਾਉਣ ਲਈ ਕੋਸ਼ਿਸ਼ ਕਰਨੀ ਕਿ ਮਤਲਬ ਇਹ ਜਿਸ ਤਰ੍ਹਾਂ ਸਿਆਣੇ ਪੁਰਾਣੇ ਲੋਕ ਹੁੰਦੇ ਸਨ, ਉਹਨਾਂ ਲੜ ਪੈਣਾ ਤੇ ਆਖਣਾ ਇਹਦੀ ਧੌਣ 'ਚ ਮੁੱਕੀ ਮਾਰ। ਜਦੋਂ ਧੌਣ 'ਚ ਮੁੱਕੀ ਮਾਰੀ ਜਾਂਦੀ ਸੀ ਤੇ ਇੱਥੇ ਧੌਣ ਦੇ ਉੱਤੇ ਸਾਰੇ ਜਿਹੜੇ ਪੱਠੇ ਨੇ ਜਿਹੜੇ ਦਿਮਾਗ 'ਚੋਂ ਆਉਂਦੇ ਨੇ ਤੇ ਇੱਕ ਪੁਆਇੰਟ ਤੇ ਇਕੱਠੇ ਹੁੰਦੇ ਨੇ ਜਿਹਨੂੰ ਨੁਕਤਾ ਸਵੀਦਾ ਆਂਦੇ ਨੇ। ਵਾਹ। ਉਸ ਨੁਕਤੇ ਤੋਂ ਇਕੱਠਿਆਂ ਹੋ ਕੇ ਤੇ ਫਿਰ ਸਾਰੇ ਸਰੀਰ 'ਚ ਖਿਲਰਦੇ ਨੇ ਜੀ। ਉਹ ਤੋਂ ਜਦੋਂ ਉੱਥੇ ਮੁੱਕੀ ਵੱਜਦੀ ਹੈ ਧੌਣ ਦੇ ਪਿੱਛੇ, ਤੇ ਉਹਨੂੰ ਬਚਾਉਣ ਵਾਸਤੇ ਪੁਰਾਣੇ ਜ਼ਮਾਨੇ 'ਚ ਜਿਹੜੇ ਸਾਡੇ ਲੋਕ ਪੱਗਾਂ ਬੰਨ੍ਹਦੇ ਸਨ ਜੀ ਕਿ ਸਾਡਾ ਗਰਮ ਇਲਾਕਾ ਹੈ ਤੇ ਇਹ ਜਗ੍ਹਾ ਜਿਹੜੀ ਹੈ ਠੰਡੀ ਰਹੇ, ਔਰ ਉਹਦੇ ਉੱਤੇ ਉਹ ਜਿਹੜਾ ਪੱਗ ਦਾ ਲੜ ਜਿਹੜਾ ਉਹ ਰਹਿੰਦਾ ਸੀ। ਤੋ ਇਸ ਤਰ੍ਹਾਂ ਹੀ ਉਹਨੇ ਆਖਿਆ ਕਿ ਮੈਂ ਮਤਲਬ ਇਹ ਕਿ ਐਸੀ ਲਾਵਾਂ ਗਿੱਟੇ ਕਿ ਮੈਂ ਇਹਨੂੰ ਐਸੀ ਚੋਭ ਲਾਵਾਂ, ਯਾਨੀ ਇਹਨੂੰ ਐਸੀ ਗੱਲ ਕਰਾਂ ਵੀ ਜਿਵੇਂ ਆਨੇ ਨੇ ਇਹਨੂੰ ਸੱਤੀ ਕੱਪੜੀ ਅੱਗ ਲੱਗ ਜਾਵੇ। ਵਾਹ। ਹਾਂਜੀ, ਯਾਨੀ ਕਿਸੇ ਨੂੰ ਇੰਨਾ ਤੰਗ ਕਰ ਦੇਣਾ ਉਹਨੂੰ ਮਤਲਬ ਨਕੋ ਮੂੰਹ ਝੁੱਲ ਜਾਏ ਔਰ ਉਹਨੂੰ ਸੱਤੀ ਕੱਪੜੀ ਅੱਗ ਲੱਗ ਜਾਏ। ਹਾਂਜੀ, ਹੁਣ ਤੁਸੀਂ ਇਹ ਵੀ ਸੋਚ ਸਕਦੇ ਹੋ ਵੀ 7 ਕੱਪੜੇ ਕਿਹੜੇ ਕਿਹੜੇ ਹੁੰਦੇ ਨੇ। ਹਾਂਜੀ ਹਾਂਜੀ, ਇਹ ਵੀ ਸਾਡੀ ਪੰਜਾਬੀ ਦੀ ਗੱਲ ਹੈ। ਹਾਂਜੀ, ਇਹਦੇ 'ਚ ਜਨਾਬ ਇੱਕ ਪੱਗ ਹੈ ਤੇ ਦੂਜੀ ਚਾਦਰ ਹੈ ਤੇ ਤੀਜਾ ਰੁਮਾਲ ਹੈ, ਚੌਥਾ ਕੁੜਤਾ ਹੈ ਤੇ ਪੰਜਵਾਂ ਜਿਹੜਾ ਸਲੂਕਾ, ਹਾਂਜੀ, ਤੇ 6ਵਾਂ ਤਹਿਮਤ ਤੇ 7ਵਾਂ ਕੱਛਾ। ਵਾਹ ਵਾਹ। ਇਹ 7 ਕੱਪੜੇ ਨੇ। ਪੰਜਾਬੀ ਦਾ ਮੁਹਾਵਰਾ ਹੈ ਉਹਨੂੰ ਸੱਤੀ ਕੱਪੜੀ ਅੱਗ ਲੱਗ ਗਈ ਮੇਰੀ ਗੱਲ ਸੁਣ ਕੇ ਜਾਂ ਫਲਾਣੇ ਦੀ ਗੱਲ ਸੁਣ ਕੇ। ਤੋ ਗੱਲ ਇਹ ਹੈ ਕਿ ਇਸ ਅਖਾਣ ਵਿੱਚ ਵੀ ਇਹ ਦੱਸਿਆ ਗਿਆ ਚੁੱਭ ਕਿ ਮੈਂ ਤੈਨੂੰ ਐਸੀ ਗੱਲ ਕਰਾਂਗੀ ਕਿ ਤੇਰਾ ਮਤਲਬ ਕੱਖ ਕੰਢਾ ਨਾ ਰਹਿ ਜੇ, ਤੇਰਾ ਇੰਨਾ ਕੁ ਨੁਕਸਾਨ ਹੋ ਜਾਏ ਕਿ ਤੂੰ ਸੜਨ ਬਲਣ ਲੱਗ ਪਵੇਂ। ਔਰ ਉਹਦੀ ਮਿਸਾਲ ਉਹਨੇ ਗਿੱਟੇ ਦੀ ਸੱਟ ਨਾਲ ਜੋੜ ਕੇ ਦਿੱਤੀ ਕਿ ਜਿਵੇਂ ਗਿੱਟੇ ਦੇ ਉੱਤੇ ਸੱਟ ਲੱਗਦੀ ਹੈ ਨਾ, ਜਦੋਂ ਗਿੱਟੇ ਦੇ ਉੱਤੇ ਤੇ ਇੱਕ ਵਾਰੀ ਬੰਦੇ ਦੇ ਤੌਰ ਪੌਰ ਭੌਂ ਜਾਂਦੇ ਨੇ। ਹਾਂਜੀ, ਇਸ ਅਖਾਣ ਵਿੱਚ ਇਹ ਸਿੱਖਿਆ ਦਿੱਤੀ ਗਈ। ਲਓ ਜੀ ਪਿਆਰਿਓ, ਬੜੀ ਸੋਹਣੀ ਬਾਬਾ ਜੀ ਨੇ ਵੰਡ ਕੀਤੀ ਏ। ਅਜਿਹਾ ਬੰਦਾ ਜਾਂ ਜ਼ਨਾਨੀ ਲਗਾਈ ਬੁਝਾਈ ਕਰਨ ਵਾਲੇ, ਫੱਫੇ ਕੁੱਟਣ ਜਿਹਨੂੰ ਅਸੀਂ ਆਪਣੀ ਮਾਂ ਬੋਲੀ 'ਚ ਆਖਦੇ ਹਾਂ, ਕੋਈ ਫੱਫੇ ਕੁੱਟਿਆ ਬੰਦਾ ਹੋਵੇ ਜਾਂ ਫੱਫੇ ਕੁੱਟਣ ਜਨਾਨੀ ਜਿਹਦਾ ਕੰਮ ਹੀ ਇਹ ਵੇ ਚੋਂਬੜਾਂ ਲਾਣੀਆਂ, ਟਿਚਕਰਾਂ ਕਰਦਿਆਂ ਰਹਿਣਾ, ਐਸੀ ਗੱਲ ਕਰਨੀ ਜਿਹਦੇ ਨਾਲ ਅਗਲੇ ਨੂੰ ਤਕਲੀਫ ਪਹੁੰਚੇ, ਇਜ਼ਾ ਪਹੁੰਚੇ, ਅਗਲਾ ਸਾਰੀ ਰਾਤ ਸੌਂ ਹੀ ਨਾ ਸਕੇ, ਐਸੀ ਲਾਵਾਂ ਗਿੱਟੇ ਸਾਰੀ ਰਾਤ ਪਿੱਟੇ, ਯਾਨੀ ਅਗਲੇ ਦਾ ਚੈਨ ਹੀ ਖੋਹ ਲੈਣਾ। ਤੇ ਪਿਆਰਿਓ, ਇਹ ਅਖਾਣ ਅਜਿਹੇ ਲੋਕਾਂ ਦੇ ਵਾਸਤੇ ਬਣਾਇਆ ਗਿਆ ਹੈ। ਬਾਬਾ ਜੀ ਅਗਲਾ ਅਖਾਣ ਜਿਹੜਾ ਉਹ ਸਾਨੂੰ ਇੰਡੀਆ ਤੋਂ, ਚੰਡੀਗੜ੍ਹ ਤੋਂ ਦੀਪ ਸਿੰਘ ਹੋਰਾਂ ਭਿਜਵਾਇਆ ਹੈ। ਵਾਹ ਵਾਹ ਵਾਹ। ਉਹ ਆਖਦੇ ਨੇ ਭਈ ਇਹਦਾ ਕੀ ਤਰਜਮਾ ਹੈ ਜੀ ਕਿ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਚੰਡੀਗੜ੍ਹ ਬੜਾ ਸੋਹਣਾ ਸ਼ਹਿਰ ਹੈ ਜੀ। ਜੀ। ਤੇ ਉਹ ਦੀਪ ਸਿੰਘ ਵੀ ਬੜਾ ਸੋਹਣਾ ਨਾਂ ਹੈ, ਦੀਪ ਦੀਵੇ ਨੂੰ ਆਂਦੇ ਨੇ ਤੇ ਜੋਤ ਬਾਲਣੀ, ਤੇ ਬੜਾ ਚੰਗਾ ਕੰਮ ਹੈ ਨਾ ਜੀ। ਦੀਵੇ ਬਾਲਣੇ ਦੁਨੀਆ ਦੇ ਸਭ ਤੋਂ ਚੰਗਾ ਕੰਮ। ਵਾਹ। ਤੇ ਉਹਨਾਂ ਇਹ ਜਿਹੜਾ ਖਾਣ ਭੇਜਿਆ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਅਸਲ ਗੱਲ ਇਹ ਵੇ ਭਈ ਜਿਹੜੇ ਲੋਕ ਭੈੜੇ ਹੁੰਦੇ ਨੇ ਨਾ ਜੀ, ਭੈੜੇ ਲੋਕਾਂ ਦੀ ਨਿੰਦਿਆ ਇਸ ਅਖਾਣ ਵਿੱਚ ਕੀਤੀ ਗਈ ਹੈ। ਵਾਹ। ਜਦੋਂ ਬੰਦਾ ਸਾਰੀ ਉਮਰ ਭੈੜ ਕਰਦਾ ਰਹੇ ਤੇ ਆਖਰ ਤੇ ਜਾ ਕੇ ਕਿਤੇ ਟੋਭਾ ਲਾਉਣ ਵਾਸਤੇ ਕੋਸ਼ਿਸ਼ ਕਰੇ ਜੀ ਕਿ ਮੈਂ ਕੋਈ ਲੋਕ ਭਲਾਈ ਦਾ ਕੰਮ ਕਰ ਲਾਂ, ਹਾਂਜੀ, ਤਾਂ ਕਿ ਮੇਰੀ ਜਿਹੜੀ ਉਹ ਕਾਲਕ ਮੱਥੇ ਤੇ ਲੱਗੀ ਹੋਈ ਹੈ ਤੇ ਮੇਰਾ ਸਰੀਰ ਦਾ ਪੋਟਾ ਪੋਟਾ ਤੇ ਲੂਣੂ ਗੁਨਾਹਾਂ 'ਚ ਵਿਝਿਆ ਹੋਇਆ, ਉਹਨੂੰ ਮੈਂ ਸਾਫ਼ ਕਰਨ ਲਈ, ਹਾਲਾ ਹੁੰਦਾ ਆਪਣੇ ਆਪ ਨੂੰ ਭੁਲੇਖਾ ਹੀ ਲੱਗਾ ਹੈ, ਆਪਣੇ ਆਪ ਨੂੰ ਦਾ ਲਾਉਣ ਵਾਲੀ ਗੱਲ ਹੈ। ਉਹ ਬੰਦਾ ਸੋਚਦਾ ਕਿ ਵਿਖਾਵੇ ਵਾਸਤੇ ਕਿ ਮੈਂ ਸਾਰੀ ਉਮਰ ਬਦੀਆਂ ਕਰਦਾ ਰਿਹਾ, ਕੋਈ ਬੰਦੇ ਦੇ ਪੁੱਤਰਾਂ ਵਾਲਾ ਇੱਕ ਕੰਮ ਨਹੀਂ ਕੀਤਾ, ਤੇ ਉਹ ਜਨਾਬ
ਜਦੋਂ ਫਿਰ ਵਡੇਰੀ ਉਮਰ ਹੋਈ, ਜਦੋਂ ਉੱਠਣੋਂ ਬਹਿਣੋਂ ਰਹੀ ਤੇ ਨਾਮ ਜਪਣ ਪਈ। ਹਾਂਜੀ, ਵਾਹ। ਤੋ ਉਹ ਜਦੋਂ ਉੱਠਣੋਂ ਬਹਿਣੋਂ ਰਹਿ ਜਾਣਾ ਤੇ ਫਿਰ ਉਹਨੇ ਆਖਣਾ ਵੀ ਮੈਂ ਇੱਕ ਹੱਜ ਠੋਕ ਆਵਾਂ, ਹੱਜ ਘਰ ਆਵਾਂ। ਹਾਂਜੀ, ਤੋ ਹੱਜ ਦਾ ਮਤਲਬ ਵੀ ਵੇਖੋ ਨਾ ਜੀ, ਹੱਜ ਦੇ ਜਿਹੜੇ ਮੁਸਲਮਾਨ ਜਾਣਦੇ ਨੇ ਸਾਰੇ, ਉਹਦੇ ਸਾਰੇ ਰੁਕਨ, ਉਹਨਾਂ ਦਾ ਧਿਆਨ ਰੱਖਣਾ, ਉਹਦੇ ਬਾਰੇ 'ਚ ਫਿਰ ਜਿਸ ਤਰ੍ਹਾਂ ਨਬੀ ਪਾਕ ਨੇ ਕਿਹਾ ਸੀ ਕਿ ਹੱਜ ਬੰਦੇ ਨੂੰ ਗੁਨਾਹਾਂ ਨੂੰ ਇੰਜ ਧੋ ਦਿੰਦਾ ਜਿਵੇਂ ਸਾਬਣ। ਅੱਛਾ, ਤੇ ਹੁਣ ਵੀ ਇਹ ਵੇਖੇ ਤੇ ਜੇ ਇਸ ਖਿਆਲ ਨਾਲ ਜਾਣਾ ਉੱਥੇ ਵੀ ਮੈਂ ਫੇਰ ਆਵਾਂਗਾ, ਇੱਕ ਵਾਰੀ ਤੇ ਧੁੱਪ ਜਾਗਾ ਤੇ ਫੇਰ ਆ ਕੇ ਲਿਬੜ ਜਾਗਾ, ਤਾਂ ਮਤਲਬ ਇਹ ਕੋਈ ਚੰਗਾ ਕੰਮ ਨਹੀਂ। ਔਰ ਇਹ ਅਖਾਣ ਉਹਨਾਂ ਲੋਕਾਂ ਵਾਸਤੇ ਹੈ ਕਿ ਜਿਹੜੇ ਸਾਰੀ ਉਮਰ ਇੱਕ ਬੰਦੇ ਦੇ ਪੁੱਤਰਾਂ ਦਾ ਕੰਮ ਨਹੀਂ ਕਰਦੇ, ਚੰਗਾ ਨਹੀਂ ਕੰਮ ਕਰਦੇ, ਜ਼ੁਲਮ ਕਰਦੇ ਨੇ, ਅਨਿਆਂ ਕਰਦੇ ਨੇ, ਔਰ ਉਹ ਅਖੀਰ ਤੇ ਵਡੇਰੀ ਉਮਰੇ ਦਿਲ ਕਰੇ ਤੇ ਹਿੰਦੂ ਹੋਣ ਤੇ ਹਰੀਦਵਾਰ ਨੂੰ ਟੁਰੇ ਹੋਣ, ਸਿੱਖ ਹੋਣ ਤੇ ਗੁਰਦੁਆਰੇ ਜਨਾਬ ਗੋਲਡਨ ਟੈਂਪਲ ਅੰਮ੍ਰਿਤਸਰ ਨੂੰ ਟੁਰੇ ਹੋਣ, ਮੁਸਲਮਾਨ ਹੋਣ ਤੇ ਉਹ ਮੱਕੇ ਵੱਲ ਨੂੰ ਟੁਰੇ ਹੋਣ, ਤੇ ਉਹਨਾਂ ਦੀਆਂ ਨਮਾਜ਼ਾਂ ਦੀ ਜਾਂ ਉਹਨਾਂ ਦੇ ਹੱਜ ਦੀ ਜਾਂ ਉਹਨਾਂ ਦੇ ਹਰੀਦਵਾਰ ਯਾਤਰਾ ਦੀ ਰੱਬ ਨੂੰ ਜਾਂ ਪਰਮੇਸ਼ਵਰ ਨੂੰ ਜਾਂ ਮਤਲਬ ਇਹ ਕਿ ਉਹਨੂੰ ਕੋਈ ਲੋੜ ਨਹੀਂ। ਉਹਨਾਂ ਨੂੰ ਆਪਣੇ ਆਪ ਨੂੰ ਭੁਲੇਖਾ ਲੱਗਾ ਹੁੰਦਾ, ਉਹ ਲੋਕਾਂ ਨੂੰ ਸਿਰਫ ਚੱਕਰ ਦੇਣ ਵਾਸਤੇ ਕਿ ਮੈਂ ਹੁਣ ਬੜਾ ਪਾਰਸਾ ਬਣ ਗਿਆ, ਹਾਂਜੀ, ਤੇ ਮੈਂ ਬੜਾ ਚੰਗਾ ਬਣ ਗਿਆ। ਔਰ ਉਹ ਜਿਹੜੇ ਸਾਰੇ ਚੂਹੇ ਬਿੱਲੀ ਨੇ ਖਾਧੇ ਨੇ ਸਾਰੀ ਉਮਰ, ਹਾਂਜੀ, ਉਹ ਖਾ ਖੂ ਕੇ ਸਾਰਾ ਭੈੜ ਪਾਪ ਕਰਕੇ, ਮੰਦ ਪਾਪ ਕਰਕੇ, ਤੇ ਉਹਦੇ ਤੋਂ ਬਾਅਦ ਉਹਨੇ ਆਖਣਾ ਕਿ ਮੈਂ ਹੁਣ ਲੋਕਾਂ ਨੂੰ ਵਿਖਾਵੇ ਲਈ ਇਹ ਕੰਮ ਕਰਾਂ। ਔਰ ਇਹ ਜਿਹੜੀ ਵਿਖਾਵੇ ਦੀ ਇਬਾਦਤ ਹੈ ਇਹ ਕਬੂਲ ਨਹੀਂ ਹੋ ਸਕਦੀ, ਇਸ ਵਾਸਤੇ ਕਿ ਜਿਹੜਾ ਮਤਲਬ ਇਹ ਕਿ ਮਾਫੀ ਦੀ ਬੁਨਿਆਦ ਤੇ ਸੋਚ ਤੇ ਗੁਨਾਹ ਕਰਨਾ ਉਹ ਕਦੀ ਮਾਫ ਨਹੀਂ ਹੁੰਦਾ। ਜਿਹੜੇ ਕਦੀ ਸਾਰੀ ਉਮਰ ਚੰਗਾ ਕੰਮ ਨਹੀਂ ਕਰਦੇ, ਭਲੇ ਦਾ ਲੋਕ ਭਲਾਈ ਦਾ ਕੰਮ ਨਹੀਂ ਕਰਦੇ, ਤੇ ਆਖਰ ਦੇ ਉੱਤੇ ਮਤਲਬ ਇਹ ਲੋਕਾਂ ਨੂੰ ਚੱਕਰ ਦੇਣ ਵਾਸਤੇ ਉਹ ਮਤਲਬ ਇਹ ਟੁਰ ਪੈਂਦੇ ਨੇ ਉਧਰ ਹੱਜ ਨੂੰ ਜਾਂ ਹਰਿਦੁਆਰ ਨੂੰ ਜਾਂ ਉਧਰ ਗੋਲਡਨ ਟੈਂਪਲ ਨੂੰ ਮੱਥਾ ਟੇਕਣ ਵਾਸਤੇ। ਲਓ ਜੀ ਪਿਆਰਿਓ, ਬੜਾ ਹੀ ਪਿਆਰਾ ਬਾਬਾ ਜੀ ਦੱਸਿਆ ਵੀ ਸਾਰੀ ਉਮਰ ਜੂ ਬੰਦਾ ਬੁਰਾਈਆਂ ਕਰੇ, ਗੁਨਾਹ ਕਰੇ, ਤੇ ਆਖਰ ਦੇ ਉੱਤੇ ਉਹ ਜਿਹੜੀ ਕਾਲਕ ਬਾਬਾ ਜੀ ਜਿਵੇਂ ਆਖਿਆ ਮੂੰਹ ਤੇ ਮਲੀ ਏ, ਜਾਂ ਸਾਰੀ ਉਮਰ ਜਿਹੜੀ ਖਿਫਤ ਹਾਸਲ ਕੀਤੀ ਉਹਨੂੰ ਮਿਟਾਉਣ ਦੇ ਵਾਸਤੇ ਬੰਦਾ ਹੱਜ ਕਰਨ ਟੁਰ ਜਾਏ। ਇੱਕ ਹੋਰ ਇਸੇ ਤਰ੍ਹਾਂ ਦੇ ਹੀ ਨਾਲ ਲੱਗਾ ਖਾਂਦਾ ਖਾਨ ਹੈ ਬਈ ਬੁੱਢਾ ਹੋਇਆ ਤੇ ਮਸੀਤੇ ਵੜਿਆ ਤੇ ਰੱਬ ਦਾ ਉਲਾਮਾ ਲਾਇਆ। ਇਸ ਤਰ੍ਹਾਂ ਅੱਲਾਹ ਪਾਕ ਸੱਚੇ ਸਾਹਿਬ ਦਾ ਉਲਾਮਾ ਤਾਂ ਨਹੀਂ ਨਾ ਲੈਂਦਾ। ਜਦੋਂ ਅੱਲਾਹ ਪਾਕ ਦੇ ਬੰਦਿਆਂ ਨੂੰ ਸਾਰੀ ਜ਼ਿੰਦਗੀ ਤੰਗ ਕੀਤਾ ਹੋਵੇ ਤੇ ਰੱਬ ਵੀ ਮਾਫ ਨਹੀਂ ਕਰਦਾ। ਬਹਰਹਾਲ ਇਹ ਅਖਾਨ ਉਹਨਾਂ ਲੋਕਾਂ ਦੇ ਵਾਸਤੇ ਹੀ ਵਰਤਿਆ ਜਾਂਦਾ ਹੈ ਜਿਨ੍ਹਾਂ ਜ਼ੋਰ ਦਾ, ਜਵਾਨੀ ਦਾ ਸਾਰਾ ਟਾਈਮ ਗਲਤ ਕੰਮਾਂ ਦੇ ਵਿੱਚ ਬਿਤਾਇਆ ਹੋਵੇ, ਤੇ ਅਖੀਰ ਜਦੋਂ ਮੌਤ ਕਰੀਬ ਆਉਂਦੀ ਵੇਖ ਲੈਣ ਤੇ ਉਸ ਵੇਲੇ ਫਿਰ ਉਹ ਨੇਕ ਬਣਨ ਦੀ ਕੋਸ਼ਿਸ਼ ਕਰਨ। ਜਿਵੇਂ ਬਾਬਾ ਜੀ ਫਰਮਾਇਆ ਕਿ ਅਜਿਹੀਆਂ ਫਿਰ ਨਮਾਜ਼ਾਂ ਤੇ ਰੱਬ ਨੂੰ ਨਹੀਂ ਨਾ ਚਾਹੀਦੀਆਂ। ਅੱਲਾਹ ਪਾਕ ਕੁਰਾਨ ਪਾਕ ਦੇ ਵਿੱਚ ਵੀ ਫਰਮਾਉਂਦੇ ਨੇ, ਅੱਲਾਜ਼ੀਨਾ ਹੁਮ ਅਨ ਸਲਾਤਿਹਿਮ ਸਾਹੂਨ, ਅੱਲਾਜ਼ੀਨਾ ਹੁਮ ਯੁਰਾਊਨ ਵ ਯਮਨਾਊਨ ਅਲ ਮਾਊਨ। ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦੀਆਂ ਦਿਖਾਵੇ ਦੀਆਂ ਨਮਾਜ਼ਾਂ ਤੇ ਦਿਖਾਵੇ ਦੀਆਂ ਇਬਾਦਤਾਂ ਅੱਲਾਹ ਪਾਕ ਸੱਚੇ ਸਾਈਂ ਨੂੰ ਨਹੀਂ ਚਾਹੀਦੀਆਂ। ਬਾਬਾ ਜੀ ਸਾਡੇ ਇੱਕ ਦਰਸ਼ਕ ਨੇ ਬਲਬੀਰ ਸਿੰਘ, ਉਹਨਾਂ ਅਖਾਨ ਭਿਜਵਾਇਆ ਹੈ ਭਈ ਵੱਡੀ ਬੇਬੇ ਨੂੰ ਸੱਦੋ ਜੀ, ਮਿੱਠੇ ਚੌਲਾਂ ਦੇ ਉੱਤੇ ਆ ਕੇ ਖੰਡ ਪਾਏ। ਹਾਂਜੀ ਹਾਂਜੀ, ਇਹਦਾ ਕੀ ਜਨਾਬ ਤਰਜਮਾ ਹੈ? ਇਹਦਾ ਮਤਲਬ ਇਹ ਬੇਬੇ ਜੀ ਜਿਹੜਾ ਨਾ ਵੱਡੀ ਬੇਬੇ, ਹਾਂ, ਵੱਡੀ ਬੇਬੇ ਇੱਕ ਅਲਾਮਤ ਹੈ, ਹਾਂਜੀ, ਵੱਡੇ ਇਖਤਿਆਰੀ ਬੰਦੇ ਦੀ, ਜਿਹਦੇ ਕੋਲ ਬਹੁਤੇ ਇਖਤਿਆਰ ਹੁੰਦੇ, ਘਰ ਦੀ ਪ੍ਰਧਾਨ, ਘਰ ਦੀ ਪ੍ਰਧਾਨ, ਮੁਲਕ ਦੀ ਪ੍ਰਧਾਨ, ਮਹਿਕਮੇ ਦੀ ਪ੍ਰਧਾਨ। ਵਾਹ, ਹਾਂਜੀ। ਤੋ ਜਦੋਂ ਉਹਨੇ ਅਖਤਿਆਰਾਂ ਨੂੰ ਥੱਲੇ ਤੀਕਰ ਵੰਡਿਆ ਹੀ ਨਾ ਹੋਵੇ, ਤੇ ਹਰ ਕੰਮ ਜਿਹੜਾ ਆਪਣੀ ਬੂਝੀ 'ਚ ਸਾਰੇ ਇਖਤਿਆਰ ਪਾ ਕੇ ਰੱਖੇ ਹੋਣ, ਵਾਹ, ਹਾਂਜੀ, ਇਹ ਅਖਾਨ ਉੱਥੇ ਵਰਤੇ ਜਾਂਦੇ ਨੇ ਕਿ ਹਾਲਾਂ ਮਿੱਠੇ ਚੌਲਾਂ ਉੱਤੇ ਖੰਡ ਪਾਉਣ ਦੀ ਤੇ ਕੋਈ ਲੋੜ ਨਹੀਂ, ਲੋੜ ਹੀ ਨਹੀਂ, ਉਹਨਾਂ 'ਚ ਗੋੜੀ ਜਾਂ ਖੰਡ ਪਈ ਹੁੰਦੀ ਹੈ। ਲੇਕਿਨ ਜਿਹੜੇ ਘਰਾਂ ਦੇ ਵਿੱਚ ਇੰਜ ਦੇ ਵੱਡੇ ਹੁੰਦੇ ਨੇ ਜਾਂ ਜਿਹੜੇ ਮਹਿਕਮਿਆਂ ਦੇ ਵੱਡੇ ਇੰਜ ਦੇ ਹੁੰਦੇ ਨੇ ਕਿ ਉਹ ਛੋਟਿਆਂ ਦੇ ਕਿਸੇ ਕੰਮ ਦੀ ਸਲਾਹਣਾ ਨਹੀਂ ਕਰਦੇ, ਉਹਨਾਂ ਨੇ ਹਰ ਕੰਮ 'ਚੋਂ ਕੀੜੇ ਹੀ ਕੱਢਣੇ ਹੁੰਦੇ ਨੇ। ਹਾਂਜੀ, ਤੁਸੀਂ ਲੱਖ ਜਿੰਨੇ ਮਰਜ਼ੀ ਸਾਫ ਸੁਥਰੇ ਕੰਮ ਕਰੋ, ਚੰਗੇ ਕਰੋ, ਸਲਾਹਣਯੋਗ ਕਰੋ, ਲੇਕਿਨ ਉਹਨਾਂ ਸਿਰਫ ਆਪਣਾ ਜਿਹੜਾ
ਸੁਪੀਰੀਅਰਿਟੀ ਕੰਪਲੈਕਸ ਹੈ, ਹਾਂ। ਵਡਿਆਈ ਗੁੰਝਲ ਜਿਹੜੀ ਹੈ ਉਹਨਾਂ ਨੇ ਉਹਨੂੰ ਕਾਇਮ ਦੈਮ ਰੱਖਣ ਵਾਸਤੇ ਦੂਜਿਆਂ ਨੂੰ ਥੱਲੇ ਲਾ ਕੇ ਰੱਖਣ ਵਾਸਤੇ ਉਹਨੇ ਆਪਣੀ ਕੋਈ ਨਵੀਂ ਅਕਲ ਪਤਾਰਨੀ ਹੁੰਦੀ ਹੈ। ਵਾਹ। ਔਰ ਇਹ ਉਹਨਾਂ ਲੋਕਾਂ ਦੇ ਬਾਰੇ ਦੱਸਿਆ ਗਿਆ। ਹਾਲਾ ਮਿੱਠੇ ਚੌਲ ਤੇ ਬੜੀ ਸਮਝੀ ਸਮਝਾਈ ਗੱਲ ਹੈ, ਅੰਡਰਸਟੂਡ ਗੱਲ ਹੈ ਵੀ ਉਹਦੇ ਉੱਤੇ ਖੰਡ ਪਾਉਣ ਦੀ ਤੇ ਕੋਈ ਲੋੜ ਨਹੀਂ। ਔਰ ਇਹ ਉਹਨਾਂ ਜਗ੍ਹਾ ਦੇ ਉੱਤੇ ਉਹਨਾਂ ਬਜ਼ੁਰਗਾਂ ਨੂੰ ਵੀ ਸਮਝਣਾ ਚਾਹੀਦਾ ਕਿ ਅਸੀਂ ਜਦੋਂ ਔਲਾਦਾਂ ਜਵਾਨ ਹੋ ਗਈਆਂ ਨੇ, ਵੇਖੋ ਨਾ ਸਿਆਣੇ ਆਂਦੇ ਨੇ ਕਿ ਪਿਓ ਤੇ ਪੁੱਤਰ ਦੀ ਜੁੱਤੀ ਦਾ ਜਦੋਂ ਨੰਬਰ ਸਾਵਾਂ ਹੋ ਜਾਏ ਨਾ ਤੇ ਪਿਓ ਨੂੰ ਚਾਹੀਦਾ ਪੁੱਤਰ ਨਾਲ ਸਮਝਦਾਰੀ ਨਾਲ ਗੱਲ ਕਰੇ, ਹਾਂਜੀ, ਉਹਨੂੰ ਨਾਲ ਉਹੋ ਹੀ ਬਿਹੇਵੀਅਰ ਨਾ ਰੱਖੇ ਜਿਹੜਾ ਨਿੱਕੇ ਹੁੰਦਿਆਂ ਰੱਖਦਾ ਸੀ, ਹਾਂਜੀ। ਕਿਤੇ ਉਹ ਅੱਗੋਂ ਕੋਈ ਮੰਦਾ ਬੋਲਦੇ ਤੇ ਫਿਰ ਉਹਦੇ ਪੱਲੇ ਕੱਖ ਨਹੀਂ ਰਹੇਗਾ, ਹਾਂਜੀ। ਤੋ ਜਿਨ੍ਹਾਂ ਘਰਾਂ ਦੇ ਵਿੱਚ ਵੱਡ ਵਡੇਰੇ ਇਸ ਤਰ੍ਹਾਂ ਦੀ ਥਾਣੇਦਾਰੀ ਜਿਹੜੀ ਏ ਉਹਨੂੰ ਰੱਖਦੇ ਨੇ ਭਈ ਹਰ ਗੱਲ ਦੇ ਵਿੱਚੋਂ ਦੂਜਿਆਂ ਦੇ ਕੀੜੇ ਕੱਢਣੇ, ਹਾਂਜੀ। ਭਾਵੇਂ ਉਹਨਾਂ ਚੰਗਾ ਹੀ ਕੰਮ ਕੀਤਾ ਹੋਵੇ, ਭਾਵੇਂ ਉਹਨਾਂ ਸਲਾਹਣਯੋਗ ਕੰਮ ਪੂਰੀ ਮਿਹਨਤ ਲਾ ਕੇ ਵੀ ਕੰਮ ਕੀਤਾ ਹੋਵੇ ਤੇ ਉਹ ਆਖਣ ਅੱਬਾ ਜੀ, ਚਾਚਾ ਜੀ, ਬਾਬਾ ਜੀ, ਦਾਦਾ ਜੀ ਇਹ ਵੇਖਿਓ ਹਾਂ ਜਾਂ ਦਾਦੀ ਜੀ, ਤੇ ਉਹ ਆਖੇ ਲੈ ਇਹ ਕਿਹੜਾ ਕੰਮ ਹੈ, ਇਹ ਵੀ ਕੋਈ ਕੰਮ ਹੈ। ਅੱਛਾ, ਆਪ ਉਸ ਤਰ੍ਹਾਂ ਦਾ ਕਰ ਨਹੀਂ ਸਕਣਾ, ਆਪ ਕਿਸੇ ਜਈ ਨਾ ਤੇ ਕਿਸੇ ਨੂੰ ਨਿੰਦਣੋਂ ਰਹੀ ਨਾ। ਇਹ ਅਖਾਣ ਅਸਲ 'ਚ ਇਹ ਉਹਦੇ ਦੂਜਿਆਂ ਮਹਿਣਿਆਂ 'ਚ ਵਰਤੀਏ ਤੇ ਇਹ ਉਹਦੇ ਹੀ ਮਹਿਣੇ ਬਿਆਨ ਕਰਦਾ ਹੈ। ਲਓ ਜੀ ਪਿਆਰਿਓ, ਬਾਬਾ ਜੀ ਨੇ ਬੜਾ ਸੋਹਣਾ ਸਾਨੂੰ ਸਮਝਾਇਆ ਭਈ ਵੱਡੀ ਬੇਬੇ ਨੂੰ ਸੱਦੋ ਜੀ, ਆ ਕੇ ਮਿੱਠੇ ਚੌਲਾਂ ਦੇ ਉੱਤੇ ਖੰਡ ਪਾਏ, ਯਾਨੀ ਚੌਂਬੜ ਕੀਤੀ ਗਈ ਹੈ ਇਸ ਅਖਾਣ ਦੇ ਵਿੱਚ ਅਜੇ ਬਾ ਇਖਤਿਆਰ ਬੰਦੇ ਨੂੰ ਜਿਹੜਾ ਚੰਗੇ ਭਲੇ ਹੋਏ ਕੰਮ ਦੇ ਵਿੱਚ ਵੀ ਨੁਕਤਾਚੀਨੀਆਂ ਕਰਦਾ ਰਹਿੰਦਾ ਹੈ, ਵਿੱਚ ਕੀੜੇ ਕੱਢਦਾ ਰਹਿੰਦਾ ਹੈ। ਉਹਨੂੰ ਬਾਬਾ ਜੀ ਪੈ ਫਰਮਾਉਂਦੇ ਨੇ ਉਹਨੂੰ ਕਿਸੇ ਦੀ ਕੀਤੀ ਤੇ ਪਸੰਦ ਆਉਂਦੀ ਨਹੀਂ ਤੇ ਆਪੂ ਉਹ ਕੁਝ ਕਰਨ ਜੋਗਾ ਨਹੀਂ ਹੁੰਦਾ। ਬਾਬਾ ਜੀ ਅਗਲਾ ਅਖਾਣ ਜਿਹੜਾ ਹੈ ਉਹ ਜਨਾਬ ਸਾਡੇ ਪਰਮਾਨੈਂਟ ਵਿਊਅਰ ਨੇ ਨਬੀਲ ਸੰਧੂ ਸਾਹਿਬ ਦੁਬਈ ਤੋਂ, ਜੀ, ਉਹਨਾਂ ਸਾਨੂੰ ਭੇਜਿਆ। ਉਹ ਆਂਦੇ ਨੇ ਜੀ ਕਿ ਇਹਦਾ ਕੀ ਮਤਲਬ ਹੈ ਵੀ ਅੱਗਾ ਦੌੜ ਤੇ ਪਿੱਛਾ ਚੌੜ। ਅੱਗਾ ਦੌੜ ਤੇ ਪਿੱਛਾ ਚੌੜ ਬੜੀ ਸਿੱਧੀ ਸਿੱਧੀ ਗੱਲ ਹੈ ਕਿ ਜਿਹੜਾ ਵੀ ਤੁਸੀਂ ਕੰਮ ਕਰੋ ਜ਼ਿੰਦਗੀ ਦੇ ਵਿੱਚ, ਉਹ ਜਿਹੜਾ ਕੰਮ ਤੁਸੀਂ ਜਿੰਨਾ ਕੁ ਕਰਦੇ ਹੋ ਉਹਨਾਂ ਨੂੰ ਉਸ ਕੰਮ ਨੂੰ ਇੰਨਾ ਕੁ ਸਤਰਾ ਕੇ ਕਰੋ ਕਿ ਉਹਦੇ ਵੱਲ ਪਰਤ ਕੇ ਵੇਖਣ ਦੀ ਲੋੜ ਨਾ ਰਹਿ ਜਾਏ, ਫਿਰ ਅਗਲਾ ਕਦਮ ਪੁੱਟੋ। ਕੋਈ ਵੀ ਕੰਮ ਜ਼ਿੰਦਗੀ ਦਾ ਤੁਸੀਂ ਕਰ ਲਓ, ਉਹਨੂੰ ਏਡੇ ਸੁਚੱਜ ਨਾਲ ਏਡੇ ਧਿਆਨ ਨਾਲ ਕਰਨਾ ਚਾਹੀਦਾ ਹੈ। ਲੇਕਿਨ ਕੁਝ ਲੋਕ ਜਿਹੜੇ ਨੇ ਨਾ ਜੀ ਉਹ ਕਾਹਲੀਆਂ ਕਰਨ ਲੱਗ ਪੈਂਦੇ ਨੇ। ਅੱਛਾ, ਉਹਨਾਂ ਦੇ ਦਿਲ ਹੁੰਦਾ ਵੀ ਮੈਂ ਸਾਰਾ ਕੁਝ ਵੱਲ ਲਵਾਂ ਆਪਣੇ ਹੱਥਾਂ 'ਚ ਹੀ। ਉਹਨਾਂ ਦਾ ਜਿਹੜਾ ਫਿਰ ਕੀਤਾ ਹੋਇਆ ਕੰਮ ਹੈ ਕਿ ਪਿਛਲਾ ਅਧੋਰਾਣਾ ਕੰਮ ਰਹਿ ਗਿਆ, ਹਾਂਜੀ, ਉਹਨੂੰ ਪੂਰਾ ਕੀਤਾ ਨਹੀਂ, ਪੂਰੇ ਸੁਚੱਜ ਨਾਲ ਪੂਰੇ ਧਿਆਨ ਨਾਲ ਉਹਦੇ ਵੱਲ ਧਿਆਨ ਨਹੀਂ ਦਿੱਤਾ, ਹਾਂਜੀ, ਤੇ ਅੱਗੇ ਨੂੰ ਭੱਜ ਪਿਆ। ਤੇ ਉਹ ਜਨਾਬ ਮਤਲਬ ਉਹਨੇ ਇਸ ਤਰ੍ਹਾਂ ਦਾ ਇੱਕ ਅਖਾਣ ਵੀ ਹੈ ਕਿ ਅੱਗੇ ਵੱਲ ਜਾਂਦੀ ਹੈ ਪਿਛਲੀ ਖਾ ਗਈ ਹੈ ਕੁੱਤੀ। ਅੱਛਾ, ਤੋ ਪਿਛਲੀ ਦੀ ਅਗਰ ਉਹਨੇ ਸਾਂਭ ਕੀਤੀ ਹੋਏ ਉਸ ਕੰਮ ਨੂੰ, ਜਿਹੜਾ ਵੀ ਕੰਮ ਜ਼ਿੰਦਗੀ ਦਾ ਉਹ ਕਰਦਾ ਹੈ, ਉਹਨੂੰ ਏਡੇ ਸੁਚੱਜ ਨਾਲ ਕਰੇ, ਉਹਨੂੰ ਸਾਂਭ ਸੇਤਰ ਕੇ ਕਰੇ ਔਰ ਇਸ ਤਰ੍ਹਾਂ ਦਾ ਕਰੇ ਕਿ ਉਹਦੇ ਵੱਲ ਪਰਤ ਕੇ ਵੇਖਣ ਦੀ ਲੋੜ ਨਾ ਰਹਿ ਜੇ। ਫਿਰ ਅਗਲਾ ਕਦਮ ਪੁੱਟੇ, ਫਿਰ ਅਗਲੇ ਕਦਮ ਦੇ ਉੱਤੇ ਜਿਹੜਾ ਵੀ ਕੰਮ ਕਰੇ ਉਹਨੂੰ ਏਡਾ ਸਤਰਾ ਕੇ ਏਡੇ ਸੁਚੱਜ ਨਾਲ ਕਰੇ ਕਿ ਉਹਦੇ ਵੱਲ ਪਰਤ ਕੇ ਉਹਨੂੰ ਮਤਲਬ ਇੱਕ ਉਹਦੇ ਵੱਲ ਧੜਕੂ ਨਾ ਰਹੇ ਕਿ ਇਹਦੇ 'ਚ ਕੋਈ ਵਿਗਾੜ ਪੈਦਾ ਹੋ ਸਕਦਾ ਹੈ। ਤੋ ਇਹੋ ਜਿਹੇ ਮੌਕਿਆਂ ਦੇ ਅਖਾਣ ਬੋਲਿਆ ਜਾਂਦਾ ਹੈ ਵੀ ਅੱਗਾ ਦੌੜ ਤੇ ਪਿੱਛਾ ਚੌੜ, ਕਿ ਅੱਗੇ ਦੌੜੀ ਲੱਗਿਆ ਜਾਣਾ, ਅੱਗੇ ਦੌੜੀ ਲੱਗਿਆ ਜਾਣਾ ਤੇ ਪਿੱਛੇ ਵੇਖਣਾ ਹੀ ਨਹੀਂ ਵੀ ਕੋਈ ਰਿਹਾ ਕੰਮ ਕੱਖ ਕੰਡਾ ਜਾਂ ਨਹੀਂ ਰਿਹਾ, ਜਾਂ ਮੈਂ ਜੋ ਕਰਕੇ ਆਇਆ ਉਹ ਵਿਗੜ ਤੇ ਨਹੀਂ ਗਿਆ, ਹਾਂਜੀ। ਤੋ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਨਾ ਜੀ, ਉਹ ਜ਼ਿੰਦਗੀ ਦੇ ਵਿੱਚ ਸੁਚੱਜੇ ਕਾਮੇ ਜਾਂ ਸੁਚੱਜੇ ਕਰੂ ਕਿਸੇ ਵੀ ਕੰਮ ਦੇ ਨਹੀਂ ਹੋ ਸਕਦੇ। ਅੱਗਾ ਦੌੜ ਤੇ ਪਿੱਛਾ ਚੌੜ ਯਾਨੀ ਤਬੀਅਤ ਦੀ ਕਾਹਲੀ ਨੂੰ ਵੀ ਜ਼ਾਹਿਰ ਕਰਦਾ ਇਹ ਅਖਾਣ ਕਿ ਅਜਿਹਾ ਬੰਦਾ ਜਿਹੜਾ ਹਰ ਕੰਮ ਕਾਹਲੀ 'ਚ ਕਰੇਗਾ, ਪਿਛਲਾ ਜਿਹੜਾ ਕੰਮ ਕੀਤਾ ਹੈ ਜਾਂ ਜਿਸ ਕੰਮ ਨੂੰ ਲੱਗਾ ਹੈ ਉਹਨੂੰ ਨਾ ਮੁਕੰਮਲ ਛੱਡ ਕੇ ਤੇ ਅਗਾਂ ਨੂੰ ਫਿਰ ਅਗਲੇ ਕੰਮ ਪਿੱਛੇ ਦੌੜ ਪਿਆ ਤੇ ਉਚਰਾਂ ਨੂੰ ਪਿਛਲਾ ਕੰਮ ਵੀ ਜਿਹੜਾ ਪਹਿਲੇ ਛੇੜਿਆ ਸੀ, ਜਿਹਨੂੰ ਪਹਿਲੇ ਸ਼ੁਰੂ ਕੀਤਾ ਸੀ, ਉਹ ਵੀ ਚੌੜ ਹੋ ਗਿਆ, ਉਹ ਵੀ ਅਕਾਰਤ ਗਿਆ।
ਇਸ ਅਖਾਣ ਵਿੱਚ ਸਮਝਾਉਣੀ ਹੈ ਵੇ ਪਿਆਰੇ ਵੇਖਣ ਵਾਲਿਓ ਵੀ ਜਿਸ ਕੰਮ ਨੂੰ ਤੁਸੀਂ ਛੋਇਆ ਹੋਵੇ ਪਹਿਲੇ ਉਹਦੀ ਤਕਮੀਲ ਕਰੋ, ਉਹਨੂੰ ਮੁਕੰਮਲ ਕਰੋ, ਉਹਨੂੰ ਤੋੜ ਝਾੜ ਲਵੋ ਤੇ ਉਦੋਂ ਬਾਅਦ ਫਿਰ ਜਾ ਕੇ ਅਗਲੇ ਜਾਂ ਨਵੇਂ ਕੰਮ ਨੂੰ ਛੇੜੋ। ਲੋ ਜੀ, ਬਾਬਾ ਜੀ ਸਾਡੇ ਇੱਕ ਬੜੇ ਪੱਕੇ ਤੇ ਬੜੇ ਸੱਕੇ ਦਰਸ਼ਕ ਨੇ ਜਨਾਬ, ਲੰਦਨ ਤੋਂ UK ਤੋਂ ਸੈਯਦ ਅਕੀਲ ਸ਼ਾਹ ਜਾਫਰੀ ਹੋਰੀ। ਉਹਨਾਂ ਇੱਕ ਬੜਾ ਹੀ ਈਮਾਨ ਵਾਲਾ ਅਖਾਣ ਭਿਜਵਾਇਆ ਸਾਨੂੰ। ਉਹਨਾਂ ਆਖਿਆ ਜੀ ਇਹਦਾ ਤਰਜਮਾ ਬਾਬਾ ਜੀ ਤੋਂ ਪੁੱਛ ਕੇ ਸਾਨੂੰ ਦੱਸੋ ਭਈ ਅੱਲਾ ਦੇਵੇ ਜਿਹੜਾ ਦੇ ਕੇ ਨਾ ਜਿਤਾਵੇ। ਹਾਂਜੀ, ਵੇਖੋ ਨਾ ਜੀ, ਦੁਨੀਆ ਦੇ ਵਿੱਚ ਅਸੀਂ ਵੇਖਦੇ ਹਾਂ ਭੱਟ ਸਾਹਿਬ ਕਿ ਲੋਕੀ ਜਦੋਂ ਕੋਈ ਇੱਕ ਦੂਜੇ ਤੇ ਕੋਈ ਆਸਾਨ ਕਰਦਾ, ਕੋਈ ਨੇਕੀ ਕਰਦਾ ਜੀ, ਤੇ ਸਾਰੀ ਉਮਰ ਬਹੁਤੇ ਬੰਦੇ ਜਿਹੜੇ ਛੋਟੀ ਬੈਟਰੀ ਵਾਲੇ ਨਾ, ਸਾਰੀ ਉਮਰ ਉਹਨੂੰ ਮਿਹਣੇ ਪੇ ਮਾਰਨਗੇ, ਮੈਂ ਤੇਰੇ ਸਿਰ ਫਲਾਣਾ ਦਾਨ ਕੀਤਾ, ਮੈਂ ਤੇਰੇ ਸਿਰ ਫਲਾਣੀ ਨੇਕੀ ਕੀਤੀ ਜੀ, ਹਾਂਜੀ, ਮੈਂ ਨਾ ਹੁੰਦਾ ਤੇ ਤੂੰ ਭੁੱਖਿਆ ਮਰ ਜਾਣਾ ਸੀ, ਤੇਰਾ ਆਹ ਸੀ, ਤੇਰਾ ਉਹ ਸੀ। ਤੋ ਇਹ ਜਿਹੜਾ ਮਤਲਬ ਇਹ ਜਿਸ ਤਰ੍ਹਾਂ ਉਰਦੂ ਦਾ ਵੀ ਸ਼ੇਰ ਹੈ ਕਿ ਜੋ ਕਰਕੇ ਐਹਸਾਨ ਕਰਕੇ ਜਿਤਾਨੇ ਲਗੇ ਉਹ ਆਪਣੇ ਕੀਏ ਕੋ ਮਟਾਨੇ ਲਗੇ। ਵਾਹ। ਤੋ ਗੱਲ ਇਹ ਵੇ ਕਿ ਕਿਸੇ ਸਿਰ ਆਸਾਨ ਕਰੋ, ਨੇਕੀ ਕਰੋ ਤੇ ਕਦੀ ਉਹਨੂੰ ਜਿਤਾਓ ਨਾ। ਵਾਹ। ਅੱਲਾ ਦਾ ਹੁਕਮ ਅਮਰ ਵੀ ਇਹ ਹੀ ਹੈ ਹਾਂਜੀ ਕਿ ਕਿਸੇ ਨੂੰ ਪੈਸੇ ਦਿਓ, ਕਿਸੇ ਦੀ ਇਮਦਾਦ ਕਰੋ ਤੇ ਸੱਜੇ ਹੱਥ ਨਾ ਦਿਓ ਤੇ ਖੱਬੇ ਨੂੰ ਪਤਾ ਨਾ ਲੱਗੇ। ਵਾਹ। ਤੇ ਫਿਰ ਉਹਦੇ ਹੱਲ ਭੁੱਲ ਜਾਓ ਕਰਕੇ ਨੇਕੀ, ਇਸ ਵਾਸਤੇ ਕਿ ਕਦੀ ਉਹਨੂੰ ਜਿਤਾਓ ਨਾ, ਕਦੀ ਉਹਦੇ ਹੱਲ ਅੱਖ ਕੈਰੀ ਕਰਕੇ ਨਾ ਵੇਖੋ ਕਿ ਮੈਂ ਤੇਰੇ ਸਿਰ ਆਹ ਦਾਨ ਕੀਤਾ ਸੀ, ਤੇ ਫਿਰ ਉਸ ਦਾਨ ਦੀ ਖੁਦਾ ਦੇ ਘਰ ਵਟਕੇ ਤੇ ਕਬੂਲੀਅਤ ਹੈ ਜੀ, ਮਨਜ਼ੂਰੀ ਹੈ ਜੀ। ਅਗਰ ਅਸੀਂ ਦੁਨੀਆਦਾਰੀ ਵਾਸਤੇ ਜਿਸ ਤਰ੍ਹਾਂ ਕਿ ਅਸੀਂ ਵੇਖਦੇ ਹਾਂ ਅਕਸਰ ਸਾਡੇ ਸਿਆਸਤਦਾਨ ਨੇ ਤੇ ਉਹ ਕਿਤੇ ਜਨਾਬ ਉਹ ਜਿੱਥੇ ਸੈਲਾਬ ਆ ਜਾਂਦੇ ਨੇ, ਹੜ੍ਹ ਆ ਜਾਂਦੇ ਨੇ, ਜਾ ਕੇ ਉੱਥੇ ਮਤਲਬ ਇਹ ਫੋਟੋ ਖਿਚਾ ਕੇ ਤੇ ਸਾਰੀ ਦੁਨੀਆ 'ਚ ਉਹ ਜਿਹੜਾ ਮਾੜਾ ਬੰਦਾ ਲੈਣ ਵਾਲਾ ਉਹਦੀ ਜਿਹੜੀ ਵੇਖੋ ਨਾ ਹਰ ਬੰਦੇ ਦੀ ਇੱਜ਼ਤ ਹੈ। ਹਾਂਜੀ, ਕਿਉਂ ਨਹੀਂ। ਅਸੀਂ ਉਹਦੀ ਇੱਜ਼ਤ ਨੂੰ ਮਤਲਬ ਇਹ ਰੋਲ ਦਿੰਦੇ ਹਾਂ ਜਦੋਂ ਉਹਨੂੰ ਇੱਕ ਤੋੜਾ ਆਟੇ ਦਾ ਜਾਂ ਇਸ ਤਰ੍ਹਾਂ ਦੀ ਕੋਈ ਸ਼ੈ ਦੇਣ ਲੱਗਿਆ, ਨਾਲ ਉਹਦੀਆਂ ਵੀਡੀਓ ਬਣਾਉਂਦੇ ਆ, ਉਹਦੇ ਕੋਲੋਂ ਸ਼ੁਕਰੀਏ ਦੇ ਦੋ ਬੋਲ ਬੁਲਵਾਉਂਦੇ ਆ। ਹਾਲਾਂ ਬਹੁਤੀ ਵਾਰੀ ਉਹ ਦੇਣ ਵਾਲੇ ਦੇ ਆਪਣੇ ਪੈਸੇ ਨਹੀਂ ਹੁੰਦੇ ਜਾਂ ਇਮਦਾਦ ਆਪਣੀ ਨਹੀਂ ਹੁੰਦੀ, ਉਹ ਸਰਕਾਰੀ ਹੁੰਦੀ ਹੈ ਜਾਂ ਉਹਨੇ ਕਿਸੇ ਹੋਰ ਪਾਸਿਓਂ ਲਈ ਹੁੰਦੀ। ਤੋ ਇਹ ਜਿਹੜਾ ਵਿਹਾਰ ਹੈ ਨਾ ਜੇ ਚੰਗਾ ਨਹੀਂ। ਹਾਂਜੀ, ਤੇ ਇਸ ਵਾਸਤੇ ਲੋਕੀ ਆਂਦੇ ਨੇ ਕਿ ਵੇਖੋ ਨਾ ਜੀ ਅੱਲਾ ਸਾਰੇ ਜਹਾਨ ਨੂੰ ਦੇਣ ਵਾਲਾ ਹੈ ਹਾਂਜੀ, ਔਰ ਉਹ ਦੇ ਕੇ ਕਿਸੇ ਨੂੰ ਜਿਤਾਉਂਦਾ ਹੀ ਨਹੀਂ ਹਾਂਜੀ। ਤੋ ਇਸ ਵਾਸਤੇ ਦਿੱਤਾ ਇਸ ਅਖਾਣ 'ਚ ਦੱਸਿਆ ਗਿਆ ਭਈ ਜੇ ਅੱਲਾ ਹੀ ਦਵੇ ਨਾ ਤੇ ਪੂਰੀ ਪੈਂਦੀ ਅੱਲਾ ਦੀ ਦਿੱਤੇ ਹੀ, ਤੇ ਉਹ ਦੇ ਕੇ ਕਿਸੇ ਨੂੰ ਜਿਤਾਉਂਦਾ ਵੀ ਨਹੀਂ। ਬੰਦਾ ਤੇ ਮਤਲਬ ਇਹ ਪੋਟੇ ਪੋਟੇ ਤੇ ਜਾ ਕੇ ਪੈਰ ਤੇ ਜਾ ਕੇ ਤੇ ਅਗਲੇ ਲੈਣ ਵਾਲੇ ਦੀ ਉਹਦੀ ਹੇਠੀ ਕਰਦਾ, ਉਹਦੀ ਇਨਸਲਟ ਕਰਦਾ ਹਾਂਜੀ, ਤੇ ਬੰਦਿਆਂ 'ਚ ਬਹਿ ਕੇ ਉਹਦੇ ਲਈ ਨਮੋਸ਼ੀ ਵਾਲੀਆਂ ਗੱਲਾਂ ਕਰਦਾ, ਮੈਂ ਇਹਨੂੰ ਆਹ ਕੀਤਾ, ਮੈਂ ਇਹਦੇ ਸਿਰ ਆਹ ਨੇਕੀ ਕੀਤੀ। ਤੋ ਇਸ ਅਖਾਣ ਵਿੱਚ ਇਹ ਮੱਤ ਦਿੱਤੀ ਗਈ ਹੈ ਕਿ ਸਾਨੂੰ ਚਾਹੀਦਾ ਜੇ ਅਗਰ ਕਿਸੇ ਸਿਰ ਅਹਿਸਾਨ ਕਰੀਏ, ਕਿਸੇ ਸਿਰ ਨੇਕੀ ਕਰੀਏ ਤੇ ਉਹਨੂੰ ਜਿਤਾਈਏ ਨਾ ਹਾਂਜੀ, ਔਰ ਕਦੀ ਵੀ ਚੇਤਾ ਹੀ ਦਿਲ ਚੋਂ ਕੱਢ ਦਈਏ ਕਿ ਮੈਂ ਇਹਦੇ ਸਿਰ ਕੋ ਨੇਕੀ ਕੀਤੀ ਸੀ। ਫੇਰ ਤੇ ਉਸ ਨੇਕੀ ਦੀ ਵਟਕ ਕੇ ਖੁਦਾ ਰਾਜ਼ੀ ਹੋਏਗਾ ਤੁਹਾਡਾ। ਤੇ ਜੇ ਅਸੀਂ ਅਗਰ ਇਹਨੂੰ ਜਿਤਾਣਾ ਸ਼ੁਰੂ ਕਰਤਾ ਤੇ ਸਾਡਾ ਕੀਤਾ ਆਸਾਨ ਜਿਹੜਾ ਉਹ ਮੁੱਕ ਜਾਏਗਾ ਔਰ ਆਪਣਾ ਉਲਟਾ ਰੱਬ ਨੂੰ ਵੀ ਨਾਰਾਜ਼ ਕਰ ਲਵਾਂਗੇ। ਇਹਦੇ ਨਾਲ ਜੁੜੀ ਹੋਈ ਥੋੜ੍ਹੀ ਜਿਹੀ ਗੱਲ ਇਸ ਤਰ੍ਹਾਂ ਦੀ ਹੈ ਕਿ ਕੋਈ ਇੱਕ ਫਕੀਰ ਸੀ ਤੇ ਉਹ ਮੰਗਦਾ ਫਿਰਦਾ ਸੀ ਤੇ ਪੁਰਾਣਾ ਜ਼ਮਾਨਾ ਸੀ, ਤੋ ਕੋ ਬੀਬੀ ਨਾ ਮੰਜੀਆਂ ਖਲੀਆਂ ਕਰਕੇ ਤੁਹਾਂ ਵੇਖਿਆ ਹੋਣਾ ਪੁਰਾਣੇ ਜ਼ਮਾਨੇ 'ਚ ਉਹਨਾਂ ਦੇ ਸੂਟ ਵੀ ਇੱਕ ਹੀ ਹੁੰਦਾ ਸੀ ਜਿਹੜਾ ਪਾਇਆ ਸੀ, ਉਹ ਬੀਬੀਆਂ ਨੇ ਧੋ ਲੈਣੇ ਤੇ ਨਾਲ ਨਹਾ ਧੋ ਲੈਣਾ ਜੀ। ਉਹਨੇ ਨਾ ਸੋਨੇ ਦੀਆਂ ਕੋਈ ਕੜੇ ਸਨ, ਉਹਨੇ ਲਾ ਕੇ ਤੇ ਉੱਥੇ ਮੰਜੀ ਦੇ ਨਾ ਪਾਵੇ ਤੇ ਰੱਖੇ ਸਨ ਜਾਂ ਕਿਸੇ ਵੱਟ ਦੇ ਉੱਤੇ ਉਹ ਜਿਹੜੀ ਨਹੀਂ ਵਟੀਰੀਆਂ ਜੀਆਂ ਹੁੰਦੀਆਂ ਸਨ ਚੁੱਲ੍ਹਾਂ ਦੇ ਦੁਆਲੇ, ਚੌਂਕੀ ਦੇ ਦੁਆਲੇ, ਉਹਦੇ ਉੱਤੇ ਰੱਖੇ ਸਨ। ਤੇ ਉਹ ਦੁਪਹਿਰ ਦਾ ਟਾਈਮ ਸੀ ਤੇ ਇੱਕ ਫਕੀਰ ਆਇਆ ਤੇ ਉਹਨੇ ਵੇਖਿਆ ਤੇ ਉਹਦੀ ਕੜਿਆਂ ਵੱਲ ਧਿਆਨ ਪਿਆ ਤੇ ਉਹਦੀ ਨੀਅਤ ਜਿਹੜੀ ਹੈ ਬੇਈਮਾਨ ਹੋ ਗਈ ਜੀ। ਉਹਨੇ ਚੁੱਪ ਕਰਕੇ ਨਾ ਸਦਾ ਲਾਉਣ ਦੀ ਬਜਾਏ ਬੂਹਾ 'ਚ ਮਾੜਾ ਜਿਹਾ ਖੋਲ੍ਹਿਆ ਤੇ ਵੇਖਿਆ ਤੇ ਸੋਨੇ ਦੇ ਕੜੇ ਪੈਣ, ਬੀਬੀ ਦੇ ਉੱਧਰ ਦੂਜੇ ਪਾਸੇ ਬੈਠੀ ਸੀ, ਆਪਣਾ ਨਹਾਉਂਦੀ ਧੋਂਦੀ ਸੀ ਪਈ, ਉਹ ਕੜੇ ਚੁੱਕ ਕੇ ਲੈ ਗਿਆ।
ਜੀ ਜਦੋਂ ਕੜੇ ਚੁੱਕ ਕੇ ਲੈ ਗਿਆ ਤੇ ਜਾ ਕੇ ਤੇ ਉਹ ਫਕੀਰ ਸੀ, ਉਹਨੂੰ ਭੈੜੀਆਂ ਆਦਤਾਂ ਪਈਆਂ ਸਨ, ਉਹਨੇ ਉਹਨਾਂ ਨੂੰ ਵੇਚਿਆ, ਵੇਚ ਕੇ ਖਾ ਚੱਟ ਛੜਿਆ, ਹਰ ਸ਼ਾ ਉਂਗਲਾਂ ਚੱਟ ਛੜੀਆਂ। ਹਾਂ ਤੇ ਉਹ ਫੇਰ ਵੀ ਫਕੀਰ ਦਾ ਫਕੀਰ ਸੀ। ਉਹ ਸਾਲ ਕੁ ਬਾਅਦ ਫੇਰ ਦੁਬਾਰਾ ਆਇਆ ਤੇ ਉਹ ਇਤਫਾਕ ਨਾਲ ਰੱਬੋ ਹੀ ਉਹ ਬੀਬੀ ਫੇਰ ਉਸ ਤਰ੍ਹਾਂ ਹੀ ਨਹਾਉਂਦੀ ਸੀ ਪਈ, ਤੇ ਉਹਨੇ ਨਵੇਂ ਘੜੇ ਬਣਵਾ ਕੇ ਤੇ ਉੱਥੇ ਫੇਰ ਰੱਖੇ ਸਨ। ਵਾਹ। ਤੇ ਉਹ ਜਦੋਂ ਆਇਆ ਤੇ ਉਹਨੇ ਵੇਖਿਆ ਤੇ ਉਹ ਆਂਦਾ ਹੈ ਕਿ ਮੈਂ ਸਾਲ ਪਹਿਲਾਂ ਆਇਆ ਸਾਂ, ਤੇ ਉਹ ਨਾ ਅੰਦਰ ਉਹਦੇ ਖਿਆਲ ਆਇਆ, ਹਾਂਜੀ। ਉਹਨੇ ਆਖਿਆ ਯਾਰ ਮੈਂ ਇਹ ਕੜੇ ਚੁੱਕ ਕੇ ਲੈ ਗਿਆ ਸਾਂ ਤੇ ਮੈਂ ਇੰਨੇ ਦੇ ਵੇਚੇ ਸਨ, ਤੇ ਮੇਰਾ ਬਣਿਆ ਫੇਰ ਵੀ ਕੱਖ ਕੰਡਾ ਨਹੀਂ, ਮੈਂ ਅੱਜ ਵੀ ਭੁੱਖੇ ਦਾ ਭੁੱਖਾ ਤੇ ਬਗਲੀ ਪਾਈ ਫਿਰਨਾ ਤੇ ਮੰਗੀ ਫਿਰਨਾ। ਤੇ ਇਹਨੂੰ ਅੱਲਾ ਨੇ ਫੇਰ ਦੇ ਦਿੱਤੇ ਨੇ। ਤੇ ਅੱਜ ਤੋਂ ਬਾਅਦ ਮੈਂ ਜਿਹੜਾ ਨਾ ਸਹੁੰ ਪਾ ਲਈ ਉਹਨੇ ਕਿ ਮੈਂ ਮੰਗਣਾ ਨਹੀਂ, ਔਰ ਮੈਂ ਅੱਜ ਤੋਂ ਬਾਅਦ ਇਹ ਬਗਲੀ ਪਾੜ ਦੇਣੀ ਹੈ, ਮਿਹਨਤ ਕਰਾਂਗਾ ਤੇ ਮੈਂ ਆਪਣੇ ਰੱਬ ਕੋ ਮੰਗਾਂਗਾ ਜਿਹੜਾ ਮੈਨੂੰ ਦੇ ਕੇ ਨਾ ਜਿਤਾਵੇ। ਵਾਹ। ਕਿਉਂਕਿ ਚੋਰ ਦੇ ਘਰ ਬਾਬਾ ਜੀ ਦੀਵਾ ਬਲਦਾ ਹੀ ਨਹੀਂ। ਵਾਹ। ਇਹ ਵੀ ਸਾਡਾ ਮਾਂ ਬੋਲੀ ਦਾ ਅਖਾਣ। ਹਾਂਜੀ, ਇਹ ਅਖਾਣ ਹੈ ਕਿ ਚੋਰਾਂ ਦੇ ਘਰ ਦੀਵਾ ਨਹੀਂ ਬਲਦਾ। ਹਾਂਜੀ, ਉਹ ਦੱਸਦੇ ਨੇ ਕਿ ਉਹ ਪਿਓ ਪੁੱਤਰ ਦੋ ਜਿਹੜੇ ਨੇ ਉਹ ਟੁਰੇ ਜਾਂਦੇ ਸਨ, ਤੇ ਪਿਓ ਨੇ ਨਾ ਬੜੇ ਮਾਣ ਨਾਲ ਆਖਿਆ, ਰਾਤ ਦਾ ਟਾਈਮ ਸੀ, ਚੋਰੀ ਸੰਨ ਲਾਣ ਚੱਲੇ ਸਨ। ਉਹਨੇ ਆਖਿਆ ਉਹ ਮੁੰਡਿਆ ਜਿਹੜੇ ਘਰ ਦੀਵਾ ਪਿਆ ਬਲਦਾ ਹੀ ਨਾ ਫਲਾਣੇ ਪਿੰਡ, ਉਹਨੂੰ ਮੈਂ 12 ਦਫਾ ਲੁੱਟਿਆ। ਤੇ ਉਹ ਪੁੱਤਰ ਉਹਨੂੰ ਬਾਹੋਂ ਫੜ ਕੇ ਨਾ ਕਹਿੰਦਾ, ਪਿਓ ਗੱਲ ਸੁਣ, ਹੁਣ ਹੀ ਸ਼ਰਮ ਕਰ ਲੈ, ਤੂੰ 12 ਦਫਾ ਲੁੱਟਿਆ ਤੇ ਉਹਨਾਂ ਦੇ ਘਰ ਦੀਵਾ ਅੱਜ ਵੀ ਬਲਦਾ ਹੈ, ਤੇ ਸਾਡੇ ਘਰ ਅੱਜ ਵੀ ਨਹੀਂ ਬਲਦਾ। ਅੱਜ ਤੋਬਾ ਕਰ ਲੈ ਤੇ ਤੋਬਾ ਨਸੂਏ ਵਾਲੀ ਕਰ ਲੈ, ਤੇ ਚੱਲ ਪਿੱਛਾ ਚੱਲੀਏ ਤੇ ਮਿਹਨਤ ਮਜ਼ਦੂਰੀ ਕਰਕੇ ਟੁੱਕਰ ਖਾਣ ਤੇ ਕਮਾਉਣ ਦੀ ਜਾਚ ਸਿੱਖੀਏ। ਤੋ ਗੱਲ ਤੇ ਵੀ ਨਾ ਜਦੋਂ ਬੰਦੇ ਨੂੰ ਸਮਝ ਆ ਜਾਏ ਨਾ, ਭਾਵੇਂ ਨਿੱਕੀ ਜੀ ਗੱਲ ਤੋਂ ਆ ਜਾਏ, ਹਾਂਜੀ, ਤੇ ਸਮਝ ਲਿਆ ਤੇ ਰੌਲਾ ਕੀ, ਰਾਮ ਰਹੀਮ ਤੇ ਮੌਲਾ ਕੀ, ਸਮਝ ਆ ਜਾਣ ਦੀ ਗੱਲ। ਜਦੋਂ ਉਹ ਮਾਲਕ ਸੱਚਾ ਬੰਦੇ ਦੀ ਸੁਰਤ ਜਗਾ ਦੇ ਦੇਵੇ ਤੇ ਉਹਨੂੰ ਉਹ ਚੇਤਾ ਆ ਜਾਏ ਉਹਦੀ ਹੋਂਦ ਦਾ, ਆਪਣੀ ਉਸ ਗਲਤੀ ਦਾ ਕਿ ਮੈਂ ਇਹ ਗਲਤ ਪਾਸੇ ਜਾਣਾ ਪਿਆ, ਮੈਂ ਇਹ ਕੰਮ ਛੱਡ ਦਿਆਂ। ਤੇ ਫਿਰ ਬੜਿਆਂ ਨੂੰ ਮਤਲਬ ਇਹ ਹੈ ਕਿ ਮਤਲਬ ਚੋਰੋਂ ਕੁਤਬ ਬਣਾ ਦਿੰਦਾ ਉਹ 1 ਮਿੰਟ ਦੇ ਵਿੱਚ, ਯਾਨੀ ਇਹ ਅੱਲਾ ਦੀ ਮਰਜ਼ੀ ਹੈ। ਲੇਕਿਨ ਜਦੋਂ ਉਹਨੇ ਅੰਦਰੋਂ ਧਾਰ ਲੈਣਾ ਕਿ ਮੈਂ ਹੁਣ ਬਦੀ ਨਹੀਂ ਕਰਨੀ, ਹਾਂਜੀ, ਉਸ ਵੇਲੇ ਤੱਕ ਜਿੰਨਾ ਚਿਰ ਉਹ ਇਹ ਸਮਝੇ ਵੀ ਜਿਸ ਤਰ੍ਹਾਂ ਆਮ ਦੁਨੀਆ ਸਮਝਦੀ ਹੈ ਵੀ ਰੱਬ ਕਿਹੜਾ ਵਹਿੰਦਾ ਪਿਆ, ਅੱਲਾ ਰੱਬ ਤੇ ਹਰ ਵੇਲੇ ਸਾਡੇ ਹਰ ਅਮਲ ਨੂੰ ਵਹਿੰਦਾ, ਹਾਂਜੀ। ਉਹਦੇ ਤੋਂ ਤੇ ਅਸੀਂ ਕੋਈ ਚੋਰੀ ਨਹੀਂ ਕਰ ਸਕਦੇ, ਲੇਕਿਨ ਉਹਦੇ ਬਾਵਜੂਦ ਆ ਜਿੰਨੇ ਲੋਕ ਭੈੜੇ ਕੰਮ ਜਾਂ ਮੰਦੇ ਕਾਰਜ ਕਰਦੇ ਨੇ, ਇਹ ਸਮਝਦੇ ਨੇ ਵੀ ਉਹਨੂੰ ਖੁਰੇ ਦਿਸਦਾ ਨਹੀਂ ਪਿਆ, ਹਾਂਜੀ। ਤੋ ਇਹ ਇਹਨਾਂ ਨੂੰ ਨਹੀਂ ਕਰਨੇ ਚਾਹੀਦੇ, ਉਹਦੇ ਵੱਲ ਧਿਆਨ ਰੱਖਣਾ ਚਾਹੀਦਾ ਹੈ। ਔਰ ਅੱਲਾ ਜਦੋਂ ਦਿੰਦਾ ਹੈ ਤੇ ਉਹ ਕੁਰਾਨ 'ਚ ਉਹਨੇ ਲਿਖਿਆ, ਮੈਂ ਜਦੋਂ ਬੰਦੇ ਤੇ ਰਾਜ਼ੀ ਹੋ ਜਾਂਦਾ ਤੇ ਮੈਂ ਅਣਡਿੱਠੇ ਤੇ ਅਣਸੋਚੇ ਵਸੀਲਿਆਂ ਤੋਂ ਉਹਨੂੰ ਰਿਜ਼ਕ ਦੇ ਦਿੰਦਾ, ਜਿਹਦੇ ਬਾਰੇ 'ਚ ਉਹਨੇ ਕਦੀ ਸੋਚਿਆ ਹੀ ਨਹੀਂ ਹੁੰਦਾ। ਵਾਹ ਪਿਆਰਿਓ, ਬੜੀਆਂ ਹੀ ਸੋਹਣੀਆਂ, ਬੜੀਆਂ ਮੱਤ ਵਾਲੀਆਂ ਗੱਲਾਂ ਬਾਬਾ ਜੀ ਕੀਤੀਆਂ। ਪਿਆਰਿਓ, ਅੱਲਾ ਪਾਕ ਸੱਚਾ ਨਾ ਸਿਰਫ ਦੇ ਕੇ ਜਿਤਾਂਦਾ ਨਹੀਂ, ਬਲਕਿ ਡਾਕਟਰ ਫਕੀਰ ਮੁਹੰਮਦ ਫਕੀਰ ਬਾਬਾ ਪੰਜਾਬੀ ਦਾ ਇੱਕ ਬੜਾ ਹੀ ਪਿਆਰਾ ਸ਼ੇਰ ਮੈਨੂੰ ਯਾਦ ਆ ਗਿਆ। ਉਹਨਾਂ ਲਿਖਿਆ ਸੀ ਕਿ ਮੰਦੇ ਥਾਂ ਲਾਵਾਂ ਜੇ ਮੈਂ ਤੇਰਾ ਦਿੱਤਾ, ਮੰਦੇ ਲਾਏ ਨੂੰ ਵੇਖ ਕੇ ਫੇਰ ਦੇਣਾ, ਨਹੀਂ ਅੰਤ ਮੌਲਾ ਤੇਰੀਆਂ ਦੇਣੀਆਂ ਦਾ, ਜੇ ਮੈਂ ਭਾ ਮੰਗਣਾ ਤੇ ਤੂੰ ਸ਼ੇਰ ਦੇਣਾ। ਵੇਖੋ ਨਾ, ਸਕਾ ਬਾਪ ਜਿਹੜਾ ਨਾ ਜੀ, ਉਹਨੂੰ ਵੀ ਪਤਾ ਲੱਗ ਜਾਏ ਨਾ ਵੀ ਮੈਂ ਆਪਣੇ ਪੁੱਤਰ ਨੂੰ ਕਾਰੋਬਾਰ ਕਰਨ ਵਾਸਤੇ ਪੈਸੇ ਦਿੱਤੇ ਸਨ ਤੇ ਉਹ ਉਜਾੜ ਛੱਡੇ ਨੇ, ਉਹਨੇ ਖਾ ਪੀ ਗਿਆ, ਵੰਜਾ ਬੈਠਾ, ਤੇ ਬਾਪ ਵੀ ਦੂਜੀ ਵਾਰੀ ਵਸਾ ਨਹੀਂ ਖਾਂਦਾ। ਤੇ ਅੱਲਾ ਪਾਕ ਸੱਚਾ ਵੇਖਦਾ ਵੀ ਉਹਦਾ ਬੰਦਾ ਮੰਦੇ ਥਾਂ ਤੇ ਪੈਸੇ ਲਾ ਰਿਹਾ, ਜਿੱਥੋਂ ਸਾਹਿਬ ਨੇ ਮੋੜਿਆ ਹੁੰਦਾ ਉਸ ਥਾਂ ਤੇ ਵੀ ਅਸੀਂ ਅੱਲਾ ਪਾਕ ਦਾ ਦਿੱਤਾ ਪਏ ਲਾਨੇ ਆ, ਉਜਾੜਨੇ ਆ, ਉਡਾਨੇ ਆ, ਅੱਲਾ ਪਾਕ ਫੇਰ ਦਿੰਦਾ। ਤੇ ਜੀ ਕੋ ਬਾਬਾ ਜੀ ਆਖਿਆ ਫਿਰ ਦੇ ਕੇ ਜਿਤਾਂਦਾ ਨਹੀਂ। ਪਿਆਰਿਓ, ਵੇਖਿਆ ਜੇ ਸਾਡੇ ਦੇਸ਼ ਪੰਜਾਬ ਦੇ ਅਖਾਣ ਕਿਸ ਕਦਰ ਸੂਝ ਤੇ ਸਿਆਣਪ ਨਾਲ ਭਰੇ ਤੇ ਪਰੁੱਚੇ ਹੋਏ ਨੇ। ਪਿਆਰਿਓ, ਸਾਡੇ ਵਸੇਬ ਦੇ ਵਿੱਚ ਸਾਨੂੰ ਪੇਸ਼ ਆਉਣ ਵਾਲੇ ਵਾਕਿਆਤ ਖੁਸ਼ਗਵਾਰ ਹੋਣ ਜਾਂ ਸਾਨੂੰ ਨਾਗਵਾਰ ਗੁਜ਼ਰਨ, ਉਹਨਾਂ ਵਾਕਿਆਤ ਨੂੰ ਜਦੋਂ ਸਮਾਂ ਤਜਰਬਾਤ ਦੀ ਚਾਟੀ ਦੇ ਵਿੱਚ
ਸੂਝ ਤੇ ਸਿਆਣਪ ਦੀ ਮਧਾਣੀ ਨਾਲ ਰਿੜਕਦਾ ਹੈ। ਤੇ ਪਿਆਰਿਓ, ਜਿਹੜਾ ਮੱਖਣ ਉੱਤੇ ਆਉਂਦਾ ਹੈ, ਉਹਨੂੰ ਅਖਾਣ ਆਖਦੇ ਨੇ। ਇਨਸ਼ਾਅੱਲਾ ਬਾਕੀ ਤੁਹਾਡੇ ਭੇਜੇ ਅਖਾਣ ਆਪਣੇ ਅਗਲੇ ਵਿਲਾਗ ਦੇ ਵਿੱਚ ਬਾਬਾ ਜੀ ਦੀ ਖਿਦਮਤ ਵਿੱਚ ਪੇਸ਼ ਕਰਾਂਗੇ। ਤੇ ਇਹਦੇ ਨਾਲ ਹੀ ਪਿਆਰਿਓ, ਹੁਣ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ